ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਜੀਤ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿਆਲ, ਸਲਮਾ, ਸੁਰਿੰਦਰ ਸਿੰਘ ਸਟਾਕਟਨ, ਬਖਸ਼ੀਸ਼ ਸਿੰਘ ਕ੍ਰਦਰਸ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ, ਦੇਵ ਸਿੰਘ ਸਿੰਧੀ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਬਰਿੰਦਰ ਸਿੰਘ ਮੋਰਗਨ ਹੈ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟੜਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਆਪਾਂ ਗੱਲ ਕਰਦੇ ਹਾਂ ਜਿੱਦਾਂ ਪਿਛਲੇ ਕੁਛ ਦਿਨਾਂ ਤੋਂ ਜਿਹੜੀ ਚੀਨ ਆ ਉਹ ਅੱਗੇ ਨੂੰ ਵੱਧਦਾ ਆ ਰਿਹਾ ਆ, ਅਤੇ ਹੁਣ ਇਸ ਦੀ ਜਿਹੜੀ ਘਸਪੈਂਠ ਆ ਸਰਕਾਰ ਦੀ ਵੈਬਸਾਈਟ ਨੇ ਮੰਨੀ ਹੈ। ਦੇਖੋ, ਸਵਾਲ ਤਾਂ ਸਰਕਾਰ ਦੇ ਉੱਤੇ ਜਿਹੜੇ ਉਹ ਲਗਾਤਾਰ ਦਾਗੇ ਜਾ ਰਹੇ ਆ। ਖਾਸ ਤੌਰ ਦੇ ਉੱਤੇ ਰਾਹੁਲ ਗਾਂਧੀ ਨੇ ਬਾਰ-ਬਾਰ ਇਹ ਮਸਲਾ ਜਿਹੜਾ ਜੀ ਉਹ ਉਠਾਇਆ। ਕਾਂਗਰਸ ਨੇ ਫਿਰ ਸਰਕਾਰ ਨੂੰ ਸਵਾਲ ਕੀਤਾ ਕਿ ਰੱਖਿਆ ਮੰਤਰਾਲੇ ਦੀ ਵੈਬਸਾਈਟ ਤੋਂ ਉਹ ਰਿਪੋਰਟ ਕਿਉਂ ਹਟਾਤੀ ਹੈ, ਜਿਹਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਸੀਗਾ ਕਿ ਮਈ ਮਹੀਨੇ ਚੀਨ ਨੇ ਪੂਰਬੀ ਲੱਦਾਖ ਵਿੱਚ ਘੁਸਪੈਠ ਕੀਤੀ। ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀਗਾ ਕਿ ਵੈਬਸਾਈਟ ਤੋਂ ਦਸਤਾਵੇਜ਼ ਹਟਾਉਣ ਨਾਲ ਸੱਚ ਨਹੀਂ ਬਦਲਣਾ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਤੇ ਚੀਨ ਦਾ ਨਾਂ ਲੈਣ ਦਾ ਹੌਸਲਾ ਨਹੀਂ ਹੈ। ਚੀਨ ਦੇ ਭਾਰਤੀ ਇਲਾਕੇ ਦੇ ਵਿੱਚ ਘੁਸਪੈਠ ਕਰਨ ਤੋਂ ਮੁਨਕਰ ਹੋਣ ਤੋਂ ਵੈਬਸਾਈਟ ਤੋਂ ਇਹ ਦਸਤਾਵੇਜ਼ ਹਟਾਉਣ ਦੇ ਨਾਲ ਕੋਈ ਸੱਚਾਈ ਜਿਹੜੀ ਜੀ ਉਹ ਬਦਲ ਨਹੀਂ ਜਾਣੀ। ਚੀਨ ਦੇ ਵੱਲੋਂ ਜਿਹੜਾ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਹੈ ਉਹਦੇ ਵਿੱਚ ਘੁਸਪੈਠ ਕੀਤੇ ਦੀ ਜਾਣ ਦੀ ਜਿਹੜੀ ਗੱਲ ਹੈ ਉਹ ਭਾਰਤ ਸਰਕਾਰ ਦੀ ਇਹ ਸਰਕਾਰੀ ਜਿਹੜੀ ਰੱਖਿਆ ਮੰਤਰਾਲੇ ਦੀ ਵੈਬਸਾਈਟ ਹੈ ਉਹਦੇ ਉੱਤੇ ਪਈ ਰਿਪੋਰਟ ਤੋਂ ਐਕਚੁਅਲੀ ਜਿਹੜਾ ਜੀ ਉਹ ਹੋਇਆ। ਹਾਲਾਂਕਿ ਇਹ ਜਦੋਂ ਮੁੱਦਾ ਭੱਕ ਗਿਆ ਤੇ ਇਹ ਉੱਥੋਂ ਵੈਬਸਾਈਟ ਤੋਂ ਰਿਪੋਰਟ ਜਿਹੜੀ ਉਹ ਚੁੱਕ ਲਈ ਗਈ, ਡਿਲੀਟ ਕਰਤੀ। ਰੱਖਿਆ ਮੰਤਰਾਲੇ ਨੇ ਆਪਣੀ ਵੈਬਸਾਈਟ ਦੇ ਉੱਤੇ ਜੂਨ ਮਹੀਨੇ ਸੰਬੰਧੀ ਅਪਲੋਡ ਕੀਤੀ ਰਿਪੋਰਟ ਜਿਹੜੀ ਹੁਣ ਹਟਾ ਦਿੱਤੀ ਆ। ਉਹਦੇ ਵਿੱਚ ਕਿਹਾ ਸੀਗਾ ਕਿ ਚੀਨੀ ਫੌਜਾਂ ਨੇ 17 ਤੇ 18 ਮਈ ਨੂੰ ਲੱਦਾਖ ਦੇ ਵਿੱਚ ਭਾਰਤੀ ਮਲਕੀਅਤ ਵਾਲੇ ਇਲਾਕਿਆਂ ਦੇ ਵਿੱਚ ਘੁਸਪੈਠ ਕੀਤੀ। ਰੱਖਿਆ ਮੰਤਰਾਲੇ ਨੇ ਕਿਹਾ ਸੀ ਚੀਨ ਦੇ ਨਾਲ ਸਹਿਮਤੀ ਬਣਾਉਣ ਲਈ ਫੌਜੀ ਤੇ ਕੂਟਨੀਤਿਕ ਪੱਧਰ ਦੇ ਉੱਤੇ ਗੱਲਬਾਤ ਜਾਰੀ ਹੈ, ਪਰ ਇਹਦੇ ਬਾਵਜੂਦ ਮੌਜੂਦਾ ਵਿਵਾਦ ਲੰਬਾ ਚੱਲਣ ਦੇ ਆਸਾਰ ਨਹੀਂ। ਉਹਦੇ ਰਿਪੋਰਟ ਦੇ ਵਿੱਚ ਜਿਹੜਾ ਵੀ ਉਹ ਸੀਗਾ। ਦੂਜੇ ਪਾਸੇ ਭਾਰਤ ਇਹ ਕਹਿੰਦਾ ਹੈ ਕਿ ਜਿਹੜਾ ਚੀਨ ਹੈ ਉਹ ਵੀ ਪਿੱਛੇ ਹਟਣ ਤੇ ਤਣਾਅ ਖਤਮ ਕਰਨ ਦੀ ਗੰਭੀਰਤਾ ਦੇ ਨਾਲ ਕੰਮ ਕਰੂਗਾ। ਜਿਵੇਂ ਪਿਛਲੇ ਮਹੀਨੇ ਦੋਵਾਂ ਮੁਲਕਾਂ ਦੇ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹਨਾਂ ਨੇ ਇਹਦੇ ਸੰਬੰਧ ਫੈਸਲਾ ਜਿਹੜਾ ਜੀ ਉਹ ਕੀਤਾ ਸੀਗਾ। ਕਿਉਂਕਿ ਇਸ ਮਸਲੇ ਦੇ ਉੱਤੇ ਦੇਖਿਆ ਜਾਵੇ ਤਾਂ ਜਦੋਂ ਇਹ ਮਾਮਲਾ ਜਦੋਂ 20 ਅਗਸਤ ਦੇ ਉੱਤੇ ਫੌਜੀ ਜਿਹੜੇ ਜੀ ਉਹ ਸ਼ਹੀਦ ਹੋ ਗਏ ਸੀ, ਉਦੋਂ ਤੋਂ ਇਹ ਚੱਲਿਆ। ਪ੍ਰਧਾਨ ਮੰਤਰੀ ਹੋਰਾਂ ਦਾ ਬਿਆਨ ਇਹ ਆ ਗਿਆ ਸੀਗਾ ਕਿ ਕੋਈ ਕੁਛ ਹੋਈ ਨਹੀਂ, ਸਾਡੇ ਕੋਈ ਆਇਆ ਨਹੀਂ। ਜਦੋਂ ਕਿ ਹੁਣ ਸਰਕਾਰੀ ਜਿਹੜੀ ਸਾਈਟ ਹੈ ਉਹਦੇ ਉੱਤੇ ਕਈ ਰਿਪੋਰਟ ਨੇ ਇਸ ਕਿਸਮ ਦੇ ਨਾਲ ਇਹ ਜਿਹੜਾ ਜੀ ਪੋਲ ਖੋਲ੍ਹਿਆ। ਜੇ ਸੱਚਾਈ ਸੀਗੀ ਤਾਂ ਫਿਰ ਉਹ ਰਿਪੋਰਟ ਹਟਾਉਣੀ ਨਹੀਂ ਸੀ ਚਾਹੀਦੀ, ਜਿਹੜੀ ਜੀ ਉਹ ਪਈ ਰਹਿੰਦੀ। ਇਹ ਥੋੜਾ ਸਵਾਲ ਇਹ ਆ ਕਿ ਵਿਰੋਧੀ ਧਿਰਾਂ ਦੇ ਵੱਲੋਂ ਰਾਹੁਲ ਗਾਂਧੀ ਜਿਹੜਾ ਜੀ ਉਹ ਸਵਾਲ ਉਠਾ ਰਿਹਾ ਸੋਸ਼ਲ ਮੀਡੀਆ ਦੇ ਜ਼ਰੀਏ, ਟਵਿੱਟਰ ਦੇ ਰਾਹੀਂ। ਉਹਦੀ ਸਪੋਰਟ ਨਹੀਂ ਹੋ ਰਹੀ। ਉਹਦੀ ਸਪੋਰਟ ਬਾਕੀ ਵਿਰੋਧੀ ਧਿਰਾਂ ਛੱਡੋ, ਕਾਂਗਰਸ ਦੇ ਅੰਦਰੋਂ ਉਹਦੀ ਸਪੋਰਟ ਇਸ ਮਸਲੇ ਤੇ, ਜਿਹਦੇ ਕਰਕੇ ਇਹ ਮਸਲਾ ਉੱਭਰ ਪਾ ਰਿਹਾ ਜੀ। ਅੱਗੇ ਗੱਲ ਕਰਦੇ ਹੈਗੇ ਆ ਮੁੱਖ ਮੰਤਰੀ ਦੀ। ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾ ਤਾਂ ਵੈਸੇ ਕੁਛ ਨਹੀਂ, ਪਰ ਉਸ ਦੇ ਜਿਹੜੇ ਚਫੇਰਿਓਂ ਹੀ ਹਮਲੇ ਹੋ ਰਹੇ ਆ ਉਹਨਾਂ ਦੇ ਲਈ ਰਣਨੀਤੀ ਬਣਾਈ। ਇੱਕ ਤਾਂ ਜੀ ਇਹ 3 ਮਹੀਨਿਆਂ ਤੋਂ ਬਾਅਦ ਹੋਊਗਾ ਜੀ। ਅੱਜ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਚੋਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਜੇ ਇਹਨੂੰ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਦੇਖੋ, ਵਿਚਾਰੋ, ਘੋਖੋ ਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਮਹੀਨਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਆਉਣਗੇ ਜੀ। ਉਹ ਬਹੁਤ ਸਮਾਂ ਪਹਿਲਾਂ ਵੇਖੇ ਗਏ ਸੀ ਪੰਜਾਬ ਦੇ ਵਿੱਚ, ਔਰ ਮੁੜ ਕੇ ਨਹੀਂ ਉਹ ਜਿਹੜਾ ਜੀ ਉਹ ਆਏ। ਔਰ 6 ਮਹੀਨਿਆਂ ਤੋਂ ਤਾਂ ਉਹ ਚੰਡੀਗੜ੍ਹ ਵੀ ਛੱਡ ਗਏ, ਸਰਕਾਰੀ ਰਿਹਾਇਸ਼ ਆਪਣੀ ਉਹ ਛੱਡ ਗਏ, ਉਹ ਫਾਰਮ ਹਾਊਸ ਤੇ ਚਲੇ ਗਏ। ਉੱਥੋਂ ਹੀ ਵੀਡੀਓ ਦੇ ਰਾਹੀਂ ਸਰਕਾਰ ਚਲਾਉਂਦੇ ਆ। ਅੱਜ ਤਰਨਤਾਰਨ ਜਾਣਗੇ ਕਿਉਂਕਿ ਚਫੇਰੇ ਦਬਾਅ ਪੈ ਗਿਆ। ਵਿਰੋਧੀ ਧਿਰਾਂ ਜਿਹੜੀਆਂ ਉਹ ਘੇਰ ਰਹੀਆਂ ਨੇ ਸ਼ਰਾਬ ਵਾਲੇ ਮਾਮਲੇ ਦੇ ਉੱਤੇ, ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਵਾਬ ਜਿਹੜਾ ਜੀ ਉਹ ਦੇਣਾ ਪੈ ਗਿਆ। 5 ਦਿਨ ਤੋਂ ਬਾਅਦ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ, ਵੀਡੀਓ
ਜਿਹੜੀ ਇੱਕ ਜਾਰੀ ਕਰਕੇ ਇਹ ਗੱਲ ਕਹੀ ਸੀ 302 ਦੇ ਤਹਿਤ ਮਾਮਲੇ ਦਰਜ ਹੋਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਹੋਰੀ, ਉਂਝ ਤਾਂ ਉਹਨਾਂ ਨੂੰ ਖੁੱਡੇ ਲਾਈਨ ਲਾਈ ਰੱਖਿਆ ਜਿਹੜਾ ਜੀ ਪਿਛਲੇ ਸਮੇਂ ਤੋਂ, ਮਤਲਬ ਕਿ ਇੰਨੀ ਕੁ ਉਹਨਾਂ ਦੀ ਵਕਤ ਜਿਹੜੀ ਜੀ ਉਹ ਰੱਖੀ ਵੀ ਜੇ ਅੰਦਰ ਜਾਣਾ ਤੇ ਉਹਨਾਂ ਨੂੰ ਵੀ ਕਿਹਾ ਮੋਬਾਇਲ ਫੋਨ ਆਪਣਾ ਕੱਢੋ, ਜੇ ਤੁਹਾਨੂੰ ਯਾਦ ਹੋਵੇ ਤਾਂ ਉਦੋਂ ਵਾਹਵਾ ਮਾਮਲਾ ਭਖਿਆ ਸੀਗਾ। ਉਂਝ ਵੈਸੇ ਮਾਮਲਾ ਤਾਂ ਬਰਿੰਦਰ ਢਿੱਲੋਂ ਵਾਲਾ ਵੀ ਕੱਲ ਜਿਹੜਾ ਫਸਿਆ ਰਿਹਾ, ਜਿਹੜਾ ਯੂਥ ਕਾਂਗਰਸ ਦਾ ਪ੍ਰਧਾਨ ਹੈ, ਉਹਦੀ ਤੂੰ ਮੈਂ ਜਿਹੜੀ MP ਸਿੰਘ ਨੇ ਜਿਹੜੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਦੇ OSD ਨੇ ਉਹਨਾਂ ਦੇ ਨਾਲ ਹੋਈ, ਔਰ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਵੀ ਜਿਹੜਾ ਸਰਕਾਰੀ ਮੁੱਖ ਮੰਤਰੀ ਨਿਵਾਸ ਹੈ ਉਹਦੇ ਬਾਹਰ ਥੜੇ ਤੇ ਬਹਿਣਾ ਪੈ ਗਿਆ, ਮਤਲਬ ਕਿ ਉੱਥੇ ਧਰਨਾ ਦੇਣਾ ਪੈ ਗਿਆ। ਇਹ ਧਰਨਾ ਮੁੜ ਕੇ ਛੇਤੀ ਉਠਾਇਆ ਗਿਆ ਵੀ ਕਿਤੇ ਗੱਲ ਬਾਹਰ ਨਾ ਨਿਕਲ ਜੇ, ਉਹਦੇ ਵਾਸਤੇ ਗੱਲ ਤਾਂ ਬਾਹਰ ਨਿਕਲ ਗਈ, ਮਤਲਬ ਕਿ ਕਿਸੇ ਨੂੰ ਉਹ ਮਿਲਣ ਦੇ ਵਾਸਤੇ ਤਿਆਰ ਨਹੀਂ। ਹੁਣ ਵਿਰੋਧੀ ਧਿਰਾਂ ਦੇ ਹੱਲੇ ਨੂੰ ਟੱਕਰ ਦੇਣ ਦੇ ਵਾਸਤੇ ਉਹਨਾਂ ਨੂੰ ਸੁਨੀਲ ਜਾਖੜ ਹੋਰਾਂ ਦੀ ਵੀ ਲੋੜ ਪਈ। ਸੁਨੀਲ ਜਾਖੜ ਹੋਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ, ਸੁਨੀਲ ਜਾਖੜ ਹੋਰਾਂ ਨੂੰ ਮੂਹਰੇ ਕਿਸਮ ਦੇ ਨਾਲ ਲਾਇਆ, ਔਰ ਬਿਆਨਬਾਜ਼ੀ ਦੀ ਕਮਾਂਡ ਜਿਹੜੀ ਹੈ ਜੀ ਉਹ ਸੁਨੀਲ ਜਾਖੜ ਹੀ ਸੰਭਾਲ ਰਹੇ। ਪੰਜਾਬ ਦੇ DG ਦਿਨਕਰ ਗੁਪਤਾ ਹੋਰਾਂ ਦੇ ਨਾਲ ਸ਼ਰਾਬ ਮਾਮਲੇ ਦੇ ਉੱਤੇ ਉਹਨਾਂ ਨੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਆਸ਼ਾ ਕੁਮਾਰੀ, ਉਹਨੂੰ ਲੰਚ ਖਵਾਇਆ, ਔਰ ਜਿਹੜਾ ਜੀ ਇੱਥੇ ਬਾਜਵਾ ਦੂਲੋ ਦੀ ਬਗਾਵਤ ਤੇ ਸ਼ਰਾਬ ਕਾਂਡ ਦੇ ਉੱਤੇ ਚਰਚਾ ਹੋਈ। ਇਹ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਨੇ, ਕਾਂਗਰਸ ਹਾਈ ਕਮਾਂਡ ਨੇ ਆਸ਼ਾ ਕੁਮਾਰੀ ਤੋਂ ਰਿਪੋਰਟ ਮੰਗੀ ਹੈ ਵੀ ਇਹ ਮਾਮਲਾ ਪੰਜਾਬ ਦੇ ਵਿੱਚ ਕੀ ਆ, ਜ਼ਹਿਰੀਲੀ ਸ਼ਰਾਬ ਵਾਲਾ ਤੇ ਦੂਲੋਂ ਤੇ ਬਾਜਵਾ ਵਾਲਾ। ਹਾਈ ਕਮਾਂਡ ਜਿਹੜੀ ਹੈ ਜੀ ਇਸ ਗੱਲੋਂ ਫਿਕਰਮੰਦ ਹੈ। ਮੱਧ ਪ੍ਰਦੇਸ਼ ਸਾਡੇ ਹੱਥਾਂ ਚੋਂ ਕਿਰ ਗਿਆ, ਰਾਜਸਥਾਨ ਕਿਰਨ ਨੂੰ ਫਿਰਦਾ, ਤੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉੱਥੇ ਉਹਦੀ ਜੋ ਕਿਰਕਰੀ ਹੋ ਰਹੀ ਹੈ ਉਹ ਕਾਂਗਰਸ ਨੂੰ ਬਿਨਾਂ ਕਿਸੇ ਸ਼ੱਕ ਦੇ ਹੋਰ ਢਾਹ ਲਾਉਣ ਵਾਲੀ ਹੈ। ਕਾਂਗਰਸ ਲੈ ਦੇ ਕੇ ਰਹਿ ਕਿੰਨੇ ਕੁ ਰਾਜਾਂ 'ਚ ਗਈ ਹੈ ਇਸ ਵੇਲੇ, ਮਤਲਬ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਪਹਿਲੀ ਵਾਲੀ ਗੱਲ ਦੇ ਵਿੱਚ ਕਿ ਰਾਹੁਲ ਗਾਂਧੀ ਹੋਰਾਂ ਦੇ ਵੀ ਹਾਲਾਤ ਇੰਨੇ ਪਤਲੇ ਬਣੇ ਪਏ ਆ, ਮੁੱਦੇ ਤਾਂ ਸਹੀ ਉਠਾ ਰਹੇ ਆ, ਵਿਰੋਧੀ ਧਿਰਾਂ ਛੱਡੋ ਕਾਂਗਰਸੀ ਨਹੀਂ ਲੈ ਰਹੇ, ਉਹ ਉਹਦੀ ਕੋਈ ਬੈਕਅਪ ਜਿਹੜੀ ਇਸ ਮਸਲੇ ਦੇ ਉੱਤੇ ਨਹੀਂ ਕਰ ਰਹੀ, ਜਿਹਦੇ ਕਰਕੇ ਹੁਣ ਵੇਖਦੇ ਹਾਂ ਆਸ਼ਾ ਕੁਮਾਰੀ ਹੋਰੀ ਸਹੀ ਰਿਪੋਰਟ ਦੇ ਪਾਉਂਦੇ ਆ ਜਾਂ ਨਹੀਂ, ਵੀ ਜਿਹੜੇ ਵਾਅਦੇ ਕਰਕੇ ਕਾਂਗਰਸ ਦੀ ਸਰਕਾਰ ਆਈ ਸੀ ਉਹਨਾਂ ਵਾਅਦਿਆਂ ਦੇ ਵਿੱਚੋਂ ਕਿੰਨੇ ਵਾਅਦੇ ਜਿਹੜੇ ਜੀ ਉਹ ਪੂਰੇ ਹੋਏ ਆ। ਜੇ ਉਹ ਰਿਪੋਰਟ ਦੇਣਗੇ, ਦੱਸਣਗੇ ਨਾ ਕਿ ਇਹ ਖਲਾਰਾ ਕਿਉਂ ਪੈ ਰਿਹਾ, ਨਕਲੀ ਸ਼ਰਾਬ ਦਾ ਮਾਮਲਾ ਜਿਹੜਾ ਜੀ ਉਹ ਕੀ ਹੈ, ਕਿੰਨੇ ਲੋਕ ਮਰ ਚੁੱਕੇ ਆ। ਇਹਨਾਂ ਵਾਸਤੇ ਕਿ 22 ਹੋਰ ਡੈਥ ਕੱਲ ਹੋ ਗਈਆਂ, 133 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਮੌਤਾਂ ਇਦੋਂ ਵੱਧ ਦੱਸੀਆਂ ਜਾ ਰਹੀਆਂ ਨੇ ਉਂਝ ਵੈਸੇ, ਪਰ ਆਫੀਸ਼ੀਅਲੀ ਇੰਨੀਆਂ ਦੱਸੀਆਂ ਗਈਆਂ ਨੇ 133। ਅੱਜ ਜਦੋਂ ਮੁੱਖ ਮੰਤਰੀ ਤਰਨਤਾਰਨ ਜਾਣਗੇ ਤੇ ਇਸ ਪੱਖੋਂ ਦੇਖਣ ਵਾਲੀ ਗੱਲ ਹੋਊਗੀ ਕਿ ਉਹ ਲੋਕਾਂ ਦੇ ਕਿੰਨੇ ਨੇੜੇ ਲੱਗਦੇ ਆ, ਕਿੰਨਾ ਨੇੜੇ ਤੋਂ ਲੋਕਾਂ ਨੂੰ ਜਿਹੜੇ ਪੀੜਤ ਨੇ ਉਹਨਾਂ ਨੂੰ ਜਿਹੜਾ ਜੀ ਇਹ ਬਹੁਤ ਅਹਿਮ ਹੋ। ਲੋਕਾਂ ਨੂੰ ਤਾਂ ਨਹੀਂ ਕਿੱਥੇ ਮਿਲਣਾ ਬਹੁਤਾ, ਤੇ ਪਰ ਲੋਕ ਬਹੁਤ ਜ਼ਿਆਦਾ ਮਰ ਗਏ। ਅੱਗੇ ਗੱਲ ਕਰਦੇ ਹਾਂ ਬਾਜਵਾ ਤੇ ਦੁੱਲੋ ਦੀ, ਉਹਨਾਂ ਦੇ ਹਮਲੇ ਕਾਂਗਰਸ ਦੇ ਲਈ ਮੁਸੀਬਤ ਬਣ। ਦੇਖੋ, ਇੱਕ ਤਾਂ ਪੰਜਾਬ ਦੀ ਜਿਹੜੀ ਕੈਬਨਿਟ ਆ ਇਹ ਆਖਿਆ ਗਿਆ ਕਿ ਸਮੁੱਚੀ ਕੈਬਨਿਟ ਨੇ ਜਿਹੜਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਦੀਆਂ ਪਾਰਟੀ ਤੇ ਸਰਕਾਰ ਵਿਰੋਧੀ ਜਿਹੜੀਆਂ ਗਤੀਵਿਧੀਆਂ ਨੇ ਉਹਨੂੰ ਅਨੁਸ਼ਾਸਨਹੀਨਤਾ ਕਰਾਰ ਦਿੱਤਾ, ਔਰ ਇਹ ਕਿਹਾ ਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਇਆ ਜਾਵੇ। ਇਹਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜੀ ਗੱਲ ਕੀਤੀ ਆ ਉਹ ਕਹਿੰਦੇ ਕਿ ਜੀ ਮੈਨੂੰ ਵੀ ਮੇਰੇ ਅੰਦਰਲੇ ਲੋਕਾਂ ਨੇ ਦੱਸਿਆ ਕਿ ਕਿਸੇ ਜਿਹੜਾ ਮੰਤਰੀ ਆ ਉਹਨੇ ਇਹਦੇ ਉੱਤੇ ਸਹੀ ਨਹੀਂ ਪਾਈ, ਇਹ ਸਿਰਫ ਮੰਤਰੀ ਮੰਡਲ ਦੀ ਨੂੰ ਆਧਾਰ ਬਣਾ ਲਿਆ ਗਿਆ। ਇਸ ਗੱਲ ਦੇ ਵਿੱਚ ਥੋੜਾ ਦਮ ਵੀ ਲੱਗਦਾ ਹੈ ਕਿ ਦਮ ਏਦਾਂ ਲੱਗਦਾ ਹੈ ਕਿ ਇਹ ਮੀਟਿੰਗ ਜਿਹੜੀ ਹੈ ਇਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੋਈ ਹੈ। ਵੀਡੀਓ ਕਾਨਫਰੰਸਿੰਗ ਦੇ ਉੱਤੇ ਇਹਨਾਂ ਮੰਤਰੀਆਂ ਦੇ ਸਾਈਨ ਕਿੱਥੋਂ ਲੈ ਲਏ ਗਏ, ਜਿਹੜੀ ਕੈਬਨਿਟ ਦੇ ਵੱਲੋਂ ਇਹ ਕਿਹਾ ਗਿਆ ਕਿ ਕੈਬਨਿਟ ਨੇ ਮਤਾ ਪਾਸ ਕਰਤਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਹੋਰਾਂ ਨੂੰ ਕੱਢੋ ਪਾਰਟੀ ਦੇ। ਇਹ ਮਤਾ ਕਿਵੇਂ ਪਾਸ ਹੋ ਗਿਆ, ਇਹਦੇ ਉੱਤੇ ਸਾਈਨ ਜਿਹੜੇ ਜੀ ਉਹ ਸਾਰੇ ਮੰਤਰੀਆਂ ਦੇ ਕਿਵੇਂ ਨੇ, ਇਹਦੇ ਉੱਤੇ ਸਵਾਲ ਜਿਹੜਾ ਜੀ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਉਠਾਇਆ। ਸ਼ਮਸ਼ੇਰ ਸਿੰਘ ਦੁੱਲੋ ਹੋਰੀ ਜਿਹੜੇ ਜੀ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਵੀ ਗਾਂਹ ਲੰਘ ਗਏ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਦੋਂ ਜਿਹੜਾ ਇਹ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਤੁਹਾਡੇ ਤੋਂ ਕਾਬੂ ਦੇ ਵਿੱਚ ਹੀ ਨਹੀਂ ਆ ਰਿਹਾ, ਅਸੀਂ ਤਾਂ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਵਾਸਤੇ ਇਹ ਮਾਮਲਾ ਉਠਾਇਆ। ਸ਼ਮਸ਼ੇਰ ਸਿੰਘ ਦੁੱਲੋ ਹੋਰੀ ਮੰਤਰੀਆਂ ਦੇ ਬਾਰੇ ਦੇ ਵਿੱਚ ਕਿ ਇਹ ਮੰਤਰੀ ਥੋੜੀ, ਇਹ ਤਾਂ ਸੰਤਰੀ ਨੇ। ਉਹ ਕਹਿੰਦੇ ਇਹ ਤਾਂ ਦਰਬਾਰੀ ਬਾਹਰ ਖੜੇ ਕੀਤੇ ਹੋਏ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਔਰ ਉਹ ਦਰਬਾਰੀ ਜਿਹੜੇ ਨੇ ਉਹਨਾਂ ਦੇ ਵਿੱਚ ਇੰਨੀ ਹਿੰਮਤ ਹੀ ਨਹੀਂ ਹੁੰਦੀ ਕਿ ਉਹ ਕੋਈ ਫੈਸਲਾ ਜਿਹੜਾ ਜੀ ਉਹ ਲੈ ਸਕਣ ਜਾਂ ਉਹ ਵਿਰੋਧੀ ਸੁਰਾਂ ਜਿਹੜੀਆਂ ਦੀ ਰੱਖ ਸਕਣ। ਸ਼ਮਸ਼ੇਰ ਸਿੰਘ ਦੁੱਲੋ ਹੋਰੀ ਜਿਹੜੇ ਸੀਗੇ ਜੀ ਉਹਨਾਂ ਨੇ ਤਿੱਖੇ ਹਮਲੇ ਜਿਹੜੇ ਬੋਲੇ। ਇਹ ਵੀ ਕਿਹਾ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਆ ਉਹਨਾਂ ਦੇ ਕੋਲੇ ਸਾਨੂੰ ਪਾਰਟੀ ਦੇ ਵਿੱਚੋਂ ਕੱਢਣ ਜਾਂ ਕੱਢਣ ਦੀ ਸਿਫਾਰਿਸ਼ ਕਰਨ ਦਾ ਤਾਂ ਹੱਕ ਹੀ ਨਹੀਂ ਹੈਗਾ। ਉਹਨਾਂ ਇਹ ਗੱਲ ਜਿਹੜੀ ਆਖੀ ਕਿ
ਸੋਨੀਆ ਗਾਂਧੀ ਹੋਰੀ ਸਾਨੂੰ ਪਾਰਟੀ ਤੋਂ ਕੱਢ ਸਕਦੇ ਆ, ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ, ਤੇ ਜੇ ਸੋਨੀਆ ਗਾਂਧੀ ਹੋਰੀ ਸਾਨੂੰ ਕਹਿਣ ਤੇ ਅਸੀਂ ਆਪਣੇ ਅਹੁਦਿਆਂ ਤੋਂ ਅਸਤੀਫਾ ਜਿਹੜਾ ਉਹ ਦੇ ਦਿਆਂਗੇ। ਕੱਲ ਇੱਕ ਚੈਨਲ ਦੇ ਉੱਤੇ ਗੱਲ ਕਰ ਰਹੇ ਸੀ ਸ਼ਮਸ਼ੇਰ ਸਿੰਘ ਦੂਲੋ ਹੋਰੀ, ਉਹਨਾਂ ਨੇ ਜਦੋਂ ਕਿਹਾ ਵੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ OST ਜਿਹੜੇ ਕੈਪਟਨ ਸੰਦੀਪ ਸੰਧੂ ਹੋਰੀ ਨੇ, ਤਾਂ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੇ ਇਹ ਗੱਲ ਕਹੀ ਵੀ ਮੈਂ ਫੀਲਿਆਂ ਦੇ ਨਾਲ ਗੱਲ ਨਹੀਂ ਕਰਦਾ। ਉਹ ਜਿਹੜੇ ਸੀ ਉਹ ਝੱਟ ਦੇਣੀ ਆਪਣੀ ਕਾਲ ਕੱਟ ਗਈ। ਇਹ ਤਿੱਖੇ ਹਮਲੇ ਜਿਹੜੇ ਦੋਨਾਂ ਰਾਜ ਸਭਾ ਮੈਂਬਰਾਂ ਦੇ ਵੱਲੋਂ ਜਾਰੀ ਹੈ। ਵੈਸੇ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹੋਰੀ ਚਿੱਠੀਆਂ ਜ਼ਰੂਰ ਲਿਖਦੇ ਰਹੇ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਇਹਨਾਂ ਚਿੱਠੀਆਂ ਦੀ ਮੈਨੂੰ ਕੀ ਪਰਵਾਹ ਹੈ, ਮੈਂ ਤਾਂ ਇਹ ਡਸਟਬਿਨ ਦੇ ਵਿੱਚ ਜਿਹੜਾ ਦੀ ਉਹ ਚਿੱਠੀਆਂ ਸੁੱਟ ਦਿੰਦਾ। ਪਰ ਅੱਜ ਹਾਲਾਤ ਜਿਹੜੇ ਆ ਜੀ ਥੋੜੇ ਬਦਲੇ ਆ ਕਿ ਸਰਕਾਰ ਜਿਹੜੀ ਆ ਉਹ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਘਿਰੀ ਆ ਚੌਤਰਫਾ, ਔਰ ਉਹਦੇ ਵਿੱਚ ਇਹ ਜਿਹੜੇ ਇਹਨਾਂ ਦੇ ਤਿੱਖੇ ਹਮਲੇ ਆ ਉਹ ਬਿਨਾਂ ਕਿਸੇ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕਰ। ਜੀ ਜੀ, ਬਹੁਤ ਕੁਝ ਹੋ ਰਿਹਾ ਜੀ। ਅੱਗੇ ਗੱਲ ਕਰਦੇ ਹਾਂ ਜੀ, ਬਾਦਲ ਦਲ ਆ ਜਿਹੜਾ, ਉਹਨਾਂ ਨੇ ਜਿਹੜਾ ਗੁਰਦੁਆਰੇ ਦੇ ਸਰੂਪ ਆ ਪਟਿਆਲਾ ਦੇ ਵਿੱਚ ਜਿਹੜੇ ਗੁਆਚੇ ਸੀਗੇ, ਉਹਨਾਂ ਦੀ ਯਾਦ ਆਈ। ਦੇਖੋ ਇਹ ਇੱਕ ਇੱਥੋਂ ਦਾ ਪੁਰਾਤਨ ਰੂਪ ਹੈ, ਛੋਟੇ ਸਾਈਜ਼ ਵਾਲਾ, ਪਟਿਆਲੇ ਦੇ ਨੇੜੇ ਪੈਂਦਾ ਪਿੰਡ, ਉੱਥੋਂ ਇਹ ਗਾਇਬ ਹੋ। ਹੁਣ ਸਵਾਲ ਵੱਡਾ ਜਿਹੜਾ ਜੀ ਇਹ ਆ, ਕਿਉਂਕਿ ਆਪਾਂ ਅੱਗੇ ਵੀ ਇੱਕ ਦਿਨ ਗੱਲ ਅਪੀਲ ਜਿਹੜੀ ਦੀ ਉਹ ਕਰਦੇ ਹੋ ਕਿ ਜਿਹੜੇ ਪੁਰਾਣੇ ਸਰੂਪ ਨੇ, ਪੁਰਾਤਨ ਸਰੂਪ ਨੇ, ਉਹਨਾਂ ਨੂੰ ਸੰਭਾਲਿਆ ਜਾਵੇ। ਇਹ ਪਿਛਲੇ ਦਿਨਾਂ ਦੇ ਦੌਰਾਨ, ਪਿਛਲੇ ਸਮੇਂ ਦੇ ਦੌਰਾਨ ਇਹ ਗੱਲ ਜਿਹੜੀ ਚੱਲਦੀ ਰਹੀ ਵੀ ਸਾਨੂੰ ਦੇ ਦਿਓ ਇਹ ਸਰੂਪ ਜਿਹੜੇ ਨੇ। ਔਰ ਮੇਰੇ ਇੱਕ ਦੱਸਣ ਵਾਲੇ ਜਾਣਨ ਵਾਲੇ ਜਿਹੜਾ ਜੀ ਉਹ ਦੱਸ ਰਹੇ ਸਨ ਕਿ ਉਹਨਾਂ ਦੇ ਜੋ ਰਿਸ਼ਤੇਦਾਰ ਸਨ, ਉਹਨਾਂ ਦੇ ਘਰੋਂ ਜਬਰੀ ਲੈ ਗਏ, ਕਹਿੰਦੇ ਵੀ ਇਹ ਪੁਰਾਤਨ ਸਰੂਪ ਹੈ, ਅਸੀਂ ਇਹਦਾ ਅੰਤਮ ਸੰਸਕਾਰ ਕਰਨਾ। ਉਹ ਇਹ ਗੱਲ ਕੋਈ 2 ਸਾਲਾਂ ਦੀ ਉਹ ਦੱਸਦੇ ਆ। ਐਕਚੁਅਲੀ ਉਹ ਪੜ੍ਹ ਕੇ ਉਹਨਾਂ ਨੇ ਇੱਕ ਦਿਨ ਜਿਹੜਾ ਕੀਤਾ ਸੀਗਾ। ਹੁਣ ਕੀ ਇਹਦੇ ਪਿੱਛੇ ਇਹ ਰੀਜ਼ਨ ਹੈ, ਕਿਉਂਕਿ ਇਹ ਜਿਹੜਾ ਚੁੱਕਿਆ ਗਿਆ ਸਰੂਪ ਹੈ ਇਹ ਪੁਰਾਤਨ ਸਰੂਪ ਹੈ, ਛੋਟੇ ਆਕਾਰ ਵਾਲਾ, ਜਿਹੜਾ ਛੋਟੇ ਸਾਈਜ਼ ਦੇ ਵਿੱਚ ਪਹਿਲਾਂ ਹੁੰਦਾ ਸੀਗਾ। ਕੌਣ ਚੁੱਕ ਕੇ ਲੈ ਗਿਆ, ਇਹਦੀ ਜਾਂਚ ਹੋਣੀ ਚਾਹੀਦੀ ਹੈ। 100% ਜਿਹੜੀ ਉਹ ਜਾਂਚ ਹੋਣੀ ਚਾਹੀਦੀ। ਅਕਾਲੀ ਦਲ ਬਾਦਲ ਅੱਜ ਤੋਂ ਧਰਨੇ ਦੇਊਗਾ ਇੱਥੇ ਪਟਿਆਲੇ ਦੇ ਵਿੱਚ। ਅੱਜ ਇਹ ਕਿਹਾ ਜਾ ਰਿਹਾ ਕਿ ਧਰਨੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਪਹੁੰਚਣਗੇ। ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਹ ਇਸ ਧਰਨੇ ਦੇ ਵਿੱਚ ਪਹੁੰਚਣਗੇ। ਚੰਗੀ ਗੱਲ। ਅਕਾਲੀ ਦਲ ਬਾਦਲ ਨੂੰ ਸਰੂਪ ਚੋਰੀ ਹੋਣ ਦੇ ਮਾਮਲੇ ਦੇ ਉੱਤੇ ਧਰਨਾ ਚੇਤੇ ਆਇਆ। ਪਰ ਇੱਥੇ ਹੁਣ ਵੱਡੇ ਸਵਾਲ ਜਿਹੜੇ ਜੀ ਉਹ ਇਹ ਖੜੇ ਹੋ ਰਹੇ ਆ ਕਿ ਸਰੂਪ ਤਾਂ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਵੀ ਚੋਰੀ ਹੋਇਆ ਸੀ, ਔਰ ਥਾਂ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੱਤਰੇ ਨੇ ਉਹ ਪੰਜਾਬ ਦੇ ਵਿੱਚ ਖਿਲਾਰੇ ਗਏ ਸੀ। ਉਦੋਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਇਹ ਕਹਿੰਦੇ ਸੀ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਧਰਨਿਆਂ ਤੇ ਆ ਕੇ ਬਹਿ ਜਾਂਦੇ ਆ। ਹੁਣ ਅੱਜ ਕੱਲ੍ਹ ਇਹਦਾ ਮਤਲਬ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਘਰੇ ਕੋਈ ਨਹੀਂ ਪੁੱਛਦਾ, ਇਸ ਕਰਕੇ ਉਹ ਧਰਨੇ ਦੇ ਉੱਤੇ ਬਹਿ ਰਹੇ ਨੇ। ਦੂਜਾ ਸਵਾਲ, 267 ਸਰੂਪ ਜਿਹੜੇ ਗਾਇਬ ਹੋਏ ਆ ਗੁਰੂ ਗ੍ਰੰਥ ਸਾਹਿਬ ਦੇ, ਉਸ ਮਾਮਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਾਂ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਕਿੱਥੇ ਧਰਨਾ ਲਾਇਆ, ਉਹ ਤਾਂ ਅਜੇ ਤੱਕ ਨਹੀਂ ਪਤਾ ਲੱਗ ਰਿਹਾ ਕਿ ਉਹ ਸਰੂਪ ਕਿੱਥੇ ਗਏ। ਜੇ ਕਮੇਟੀ ਬਣਾਈ ਅਕਾਲ ਤਖਤ ਦੇ ਜਥੇਦਾਰ ਨੇ, ਜਿਹਦੇ ਵਿੱਚ ਹਾਈ ਕੋਰਟ ਦੇ ਰਿਟਾਇਰਡ ਜੱਜ ਨਵਿਤਾ ਸਿੰਘ ਹੋਰਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ, ਉਹ 2 ਦਿਨਾਂ 'ਚ ਹੀ ਛੱਡ ਕੇ ਲਾਂਭੇ ਹੋ ਗਏ ਕਿਉਂਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ। ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਕਥਿਤ ਰੂਪ ਦੇ ਵਿੱਚ ਦੋਸ਼ ਲਾਏ ਆ ਕਿ ਨਵੇਂ ਸਰੂਪ ਛਪਵਾ ਲਏ ਗਏ ਆ, ਉਹ ਰੱਖ ਦਿੱਤੇ ਜਾਣਗੇ ਤੇ ਇਹਦੀ ਜਾਂਚ ਜਿਹੜੀ ਹੈ ਜੀ ਉਹਨੂੰ ਜਾਂਚ ਨੂੰ ਹੀ ਗੋਡਿਆਂ ਪਰ ਨਹੀਂ ਜਿਹੜਾ ਜੀ ਉਹ ਕਰ ਦਿੱਤਾ ਜਾਊਗਾ, ਮਤਲਬ ਕਿ ਉਹਦੇ ਵਿੱਚੋਂ ਕੁਝ ਨਹੀਂ ਕੱਢਣਾ। ਹੁਣ ਜਦੋਂ ਜਿਹੜਾ ਜੀ ਇਹ ਇਸ ਤਰ੍ਹਾਂ ਦੀ ਗੱਲ ਬਾਦਲ ਦਲ ਜਿਹੜਾ ਜੀ ਉਹ ਕਵੇ ਕਿ ਇੱਕ ਸਰੂਪ ਚੋਰੀ ਹੋਇਆ ਤੇ ਅਸੀਂ ਉੱਥੇ ਧਰਨੇ ਜਿਹੜੇ ਆ ਜੀ ਉਹ ਲਾਉਣੇ ਆ, ਇਹਨੂੰ ਤਾਂ ਇਹੀ ਜਿਹੜਾ ਜੀ ਕਿਹਾ ਜਾ ਸਕਦਾ ਕਿ ਤਾਲਿਬਾਨੀ ਮੋਮਬੱਤੀਆਂ ਲੈ ਕੇ ਜਲੂਸ ਕੱਢਣ ਦੀ, ਸ਼ਾਂਤੀ ਮਾਰਚ ਜਿਹੜਾ ਉਹ ਕੱਢਣ। ਜਦੋਂ ਜਿਹੜੀਆਂ ਵੱਡੀਆਂ ਖਬਰਾਂ ਜਿਹੜੀਆਂ ਦੀ ਉਹ ਬਣੀਆਂ, ਵੱਡੇ ਮੁੱਦੇ ਜਿਹੜੇ ਬਣੇ, ਅੱਜ ਤੱਕ ਬੇਅਦਬੀ ਵਾਲਾ ਮੁੱਦਾ ਜਿਹੜਾ ਜੀ ਉੱਥੇ ਹੀ ਖੜਾ। 267 ਸਰੂਪ 2016 ਦੇ ਚੋਰੇ ਹੋਏ ਆ, 4 ਸਾਲ ਹੋ ਗਏ, ਉੱਥੇ ਤੁਸੀਂ ਕਿਤੇ ਧਰਨਾ ਨਹੀਂ ਲਾਇਆ। ਇੱਥੇ ਆ ਕੇ ਅਕਾਲੀ ਦਲ ਦੇ ਪ੍ਰਧਾਨ ਵੀ ਇੱਕ ਪਿੰਡ ਦੇ ਵਿੱਚ ਧਰਨਾ ਲਾਉਣ ਤੁਰ ਪਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਨਾਲ ਤੁਰ ਲਿਆ ਜੀ। ਤੇ ਅੱਗੇ ਸੁਖਦੇਵ ਸਿੰਘ ਢੀਂਡਸਾ ਆ, ਉਹਨਾਂ ਦੀ ਸ਼ਿਕਾਇਤ ਹੋਈ ਆ ਅਕਾਲ ਤਖਤ ਤੇ। ਦੇਖੋ ਅਕਾਲ ਤਖਤ ਤੇ ਜੋ ਹਾਲਾਤ ਜਿਹੜੇ ਜੀ ਉਹ ਪਿਛਲੇ ਸਾਲਾਂ ਦੇ ਦੌਰਾਨ ਬਣਾ ਦਿੱਤੇ ਗਏ ਕਿ ਇਹਨੂੰ ਸਿਆਸਤ ਦੇ ਵਾਸਤੇ ਵਰਤਿਆ ਜਾਂਦਾ ਜੀ, ਵਿਰੋਧੀਆਂ ਨੂੰ ਖੁੱਡੇ ਲਾਈਨ ਲਾਉਣ ਦੇ ਵਾਸਤੇ ਵਰਤਿਆ ਜਾਂਦਾ। ਇਹਦੀ ਇੱਕ ਨਹੀਂ ਬਹੁਤ ਸਾਰੀਆਂ ਮਿਸਾਲਾਂ ਇਹਦੀਆਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ ਨੇ। ਸਮੇਂ ਦੇ ਉੱਤੇ ਜਿਹੜਾ ਜੀ ਵਿਰੋਧੀ ਧਿਰਾਂ ਨੂੰ ਕਿਵੇਂ ਅਕਾਲ ਤਖਤ ਦੇ ਰਾਹੀਂ ਜਿਹੜਾ ਉਹ
ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵੀ ਉਸੇ ਤਰ੍ਹਾਂ ਦਾ ਹੈ। ਮਸਤੂਆਣੇ ਦੇ ਵਿੱਚ ਬਹੁਤ ਸਾਲ ਪਹਿਲਾਂ, ਦਹਾਕਿਆਂ ਪਹਿਲਾਂ ਇੱਕ ਜਿਹੜਾ ਗੁਰਦੁਆਰਾ ਉਸਰ ਰਿਹਾ ਸੀਗਾ, ਉਦੋਂ ਇਹ ਰੌਲਾ ਪਿਆ ਜਦੋਂ ਗੁਰਚਰਨ ਸਿੰਘ ਟੌਹੜਾ ਹੋਰੀ ਵੱਖ ਹੋਏ ਆ ਅਕਾਲੀ ਦਲ ਬਾਦਲ ਦੇ ਨਾਲ। ਉਹ ਰੌਲਾ ਉਦੋਂ ਵੀ ਪਿਆ ਸੀ। ਰੌਲਾ ਉਦੋਂ ਪਹਿਲਾਂ ਵੀ ਇੱਕ ਵਾਰੀ ਪਿਆ ਸੀਗਾ ਇਸ ਮਸਤੂਆਣੇ ਦਾ। ਉਸ ਟਾਈਮ ਅਕਾਲ ਤਖਤ ਦੇ ਜਥੇਦਾਰ ਨੇ ਆਦੇਸ਼ ਜਾਰੀ ਕੀਤਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਇਹਨੂੰ ਅੱਗੋਂ ਨਾ ਬਣਾਇਆ ਜਾਵੇ। ਜਿਹੜਾ ਇਹ ਮਸਤੂਆਣਾ ਟਰਸਟ ਹੈ, ਮਸਤੂਆਣਾ ਪੈਂਦਾ ਜੀ ਇਹ ਸੰਗਰੂਰ ਤੋਂ ਬਰਨਾਲੇ ਨੂੰ ਜਾਂਦਿਆਂ ਰਾਹ ਦੇ ਵਿੱਚ। 2009 ਦੇ ਵਿੱਚ ਅਕਾਲ ਤਖਤ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਆਦੇਸ਼ ਸੀਗਾ ਕਿ ਇਹਨੂੰ ਚੇਂਜ ਨਾ ਕੀਤਾ ਜਾਵੇ, ਇਹਨੂੰ ਅੱਗੇ ਨਾ ਬਣਾਇਆ ਜਾਵੇ, ਤੇ ਇਹ ਅੱਗੋਂ ਬਣਿਆ ਨਹੀਂ। ਕਿਉਂਕਿ ਅਕਸਰ ਇਸ ਸੜਕ ਰਾਹੀਂ ਲੰਘਣਾ ਬਣਦਾ, ਜਿਹੜਾ ਆਉਂਦੇ ਜਾਂਦੇ ਬਹੁਤ ਵਾਰੀ ਜਾਣਾ ਪੈਂਦਾ ਇਸ ਸਾਈਡ ਨੂੰ, ਤੇ ਉਹਦੇ ਉੱਤੇ ਨਿਗਾਹ ਜ਼ਰੂਰ ਵੱਜਦੀ ਹੈ ਕਿ ਉਹ ਬਹੁਤਾ ਮੇਨ ਸੜਕ ਤੋਂ ਹਟਵਾ ਨਿਗਾਹ ਅੰਦਰ ਦੀਦੀ ਆ ਸਾਰੀ ਜਿਹੜੀ ਉਹ ਬਿਲਡਿੰਗ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ। ਉਹ ਉੱਦਾਂ ਹੀ ਇੱਟਾਂ ਦੀ ਬਣੀ ਹੋਈ ਆ ਅਜੇ ਇਮਾਰਤ, ਮਤਲਬ ਕਿ ਜਿਹੜਾ ਕੰਮ ਉਦੋਂ ਉੱਥੇ ਰੋਕ ਦਿੱਤਾ ਗਿਆ। ਅੱਛਾ, ਹੁਣ ਮੁੜ ਕੇ ਇਹਦਾ ਚੇਤਾ ਨਹੀਂ ਆਇਆ ਜੀ। 2009 ਤੋਂ ਬਾਅਦ ਕਿਸੇ ਨੂੰ ਚੇਤਾ ਨਹੀਂ ਆਇਆ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਉਹ ਬਾਦਲ ਅਕਾਲੀ ਦਲ ਦੇ ਨਾਲ, ਉਹਨਾਂ ਦਾ ਮੁੰਡਾ ਪਰਮਿੰਦਰ ਸਿੰਘ ਢੀਂਡਸਾ ਉਹ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਵਿੱਚ ਮੰਤਰੀ ਜਿਹੜਾ ਦੀ ਉਹ ਰਿਹਾ। ਹੁਣ ਜਦੋਂ ਸੁਖਦੇਵ ਸਿੰਘ ਢੀਂਡਸਾ ਹੋਰੀ ਵੱਖਰੇ ਹੋ ਗਏ ਔਰ ਡੇ ਬਾਈ ਡੇ ਉਹ ਬਾਦਲ ਦਲ ਨੂੰ ਵੱਡਾ ਖੋਰਾ ਲਾ ਰਹੇ ਆ, ਬਹੁਤੇ ਜਿਹੜੇ ਪੁਰਾਣੇ ਲੋਕ ਨੇ ਜਿਹੜੇ ਅੰਦਰ ਹੀ ਵੜ ਕੇ ਬਹਿ ਗਏ ਸੀਗੇ, ਉਹਨਾਂ ਨੇ ਨਾਲ ਤੋਰ ਲਿਆ। ਕੱਲ ਵੀ ਜਸਟਿਸ ਨਿਰਮਲ ਸਿੰਘ ਹੋਰੀ ਜਿਹੜਾ ਜੀ ਉਹ ਸ਼ਾਮਲ ਹੋਏ ਨੇ, ਔਰ ਇਹ ਕਿਹਾ ਜਾ ਰਿਹਾ ਕਿ ਮੋਹਨ ਸਿੰਘ ਤੋੜਹਰਾਂ ਦਾ ਪਰਿਵਾਰ ਉਹ ਵੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤੁਰੂਗਾ ਆਉਂਦੇ ਦਿਨਾਂ ਦੇ ਦੌਰਾਨ। ਜਦੋਂ ਉਹ ਡੈਮੇਜ ਕਰ ਰਹੇ ਆ ਤੇ ਹੁਣ ਸੰਗਰੂਰ ਤੋਂ ਬਾਦਲ ਦਲ ਨੇ ਆਪਣੇ ਜਿਹੜੇ ਇੱਥੇ ਉਹਨਾਂ ਦੇ ਹੈਗੇ ਨੇ ਕੁਝ, ਉਹਨਾਂ ਨੂੰ ਨਾਲ ਦੇ ਕੇ ਸਾਈਨ ਫੜਾ ਕੇ ਤੋਰ ਦਿੱਤਾ ਅਕਾਲ ਤਖਤ ਤੋਂ। ਅਕਾਲ ਤਖਤ ਦੇ ਉੱਤੇ ਜਾ ਕੇ ਉਹਨਾਂ ਨੇ ਇੱਕ ਚਿੱਠੀ ਲਿਖ ਕੇ ਦਿੱਤੀ, ਇਹ ਕਿਹਾ ਕਿ ਗੁਰਦੁਆਰਾ ਮਸਤੂਆਣਾ ਦਾ ਜਿਹੜਾ ਟਰਸਟ ਹੈ ਉਹਦੇ ਮੁੱਖ ਪ੍ਰਬੰਧਕ ਸੁਖਦੇਵ ਸਿੰਘ ਢੀਂਡਸਾ ਨੇ 2009 ਦੇ ਵਿੱਚ ਆਦੇਸ਼ ਜਾਰੀ ਕੀਤਾ ਗਿਆ ਸੀ, ਇਸ ਬਿਲਡਿੰਗ ਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਗਈ, ਇਸ ਕਰਕੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਅਕਾਲ ਤਖਤ ਦੇ ਉੱਤੇ ਸੱਦਿਆ ਜਾਵੇ, ਕਿਉਂਕਿ ਇਹ ਦਰਬਾਰ ਸਾਹਿਬ ਦੀ ਤਰਜ਼ ਦੇ ਉੱਤੇ ਇਮਾਰਤ ਜਿਹੜੀ ਹੈ ਜੀ ਉਹ ਬਣ ਰਹੀ ਹੈ। ਇਮਾਰਤ ਬਣ ਨਹੀਂ ਰਹੀ ਜੀ, ਰਿਐਲਿਟੀ ਇਹ ਆ ਇਮਾਰਤ ਨਹੀਂ ਬਣ ਰਹੀ, ਉਹ ਉੱਥੇ ਹੀ ਖੜੀ ਹੈ ਉਸ ਜਗ੍ਹਾ ਦੇ ਉੱਤੇ। 2019 ਦੇ ਵਿੱਚ ਵੀ ਇਹ ਮਾਮਲਾ ਥੋੜਾ ਜਿਹਾ ਜਿਹੜਾ ਜੀ ਉਹ ਉੱਠਿਆ ਸੀਗਾ, ਮੁੜ ਕੇ ਕੋਈ ਗੱਲਬਾਤ ਜਿਹੜੀ ਜੀ ਜ਼ਿਆਦਾ ਨਹੀਂ ਹੋਈ। ਹੁਣ ਇਹ ਕਿਹਾ ਕਿ ਜਿਹੜੇ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨੇ ਇਸ ਮਾਮਲੇ ਦੀ ਸੁਣਵਾਈ ਦਾ ਭਰੋਸਾ ਦਿੱਤਾ। ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉੱਤੋਂ ਕੀ ਹੁਕਮ ਹੁੰਦੇ ਆ ਅਕਾਲੀ ਦਲ ਬਾਦਲ ਤੋਂ, ਇਹ ਉਹਦੇ ਉੱਤੇ ਨਿਰਭਰ ਜਿਹੜਾ ਜੀ ਉਹ ਕੀਤਾ ਜਾਊਗਾ। ਪਰ ਹੈ ਇਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਅਕਾਲ ਤਖਤ ਦੇ ਉੱਤੇ ਉਲਝਾਉਣ ਦਾ ਸਿੱਧਾ ਜਿਹੜਾ ਜੀ ਉਹ ਮਾਮਲਾ। ਇਹਨਾਂ ਚੀਜ਼ਾਂ ਨੇ ਹੀ ਅਕਾਲ ਤਖਤ ਦੀ ਅਸਲ ਦੇ ਵਿੱਚ ਜਿਹੜੀ ਕਿਸੇ ਸਮੇਂ ਜੋ ਰਿਸਪੈਕਟ ਜਾਂ ਜੋ ਹੁੰਦਾ ਸੀਗਾ ਜੀ, ਉਹਨੂੰ ਇਸੇ ਕਰਕੇ ਰੋਲਿਆ ਕਿ ਉਹਨੂੰ ਸਿਆਸਤ ਦੇ ਤੌਰ ਦੇ ਉੱਤੇ ਵਰਤ ਕੇ ਜਿਹੜਾ ਜੀ ਉਹ ਘਸਾ ਦਿੱਤਾ ਜੀ। ਤੇ ਅੱਗੇ ਗੱਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੀ। ਉਹਨਾਂ ਨੇ ਪੰਜਾਬ ਦੇ ਵਿਧਾਇਕਾਂ ਤੋਂ ਚਿੱਠੀ ਲਿਖ ਕੇ ਸਵਾਲ ਪੁੱਛੇ। ਜਿਹੜੇ ਕਿਸਾਨ ਨੇ ਉਹਨਾਂ ਦਾ ਅੰਦੋਲਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਉਹ ਜਾਰੀ ਹੈ, ਚਾਹੇ ਉਹ ਟਰੈਕਟਰ ਜਿਹੜੇ ਜੀ ਉਹ ਲਿਆਉਣੇ ਹੋਣ ਤੇ ਚਾਹੇ ਮੁੜ ਕੇ ਜਿਹੜਾ ਜੀ ਘਰਾਓ ਕਰਨਾ ਹੋਵੇ। ਅਗਲਾ ਪੜਾਓ ਜਿਹੜਾ ਜੀ ਉਹਨਾਂ ਦਾ ਜਿੰਨੇ ਵਿਧਾਇਕ ਨੇ, ਜਿੰਨੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਘਰਾਂ ਤੱਕ ਪਹੁੰਚਣਾ। ਐਤਕੀ ਟਰੈਕਟਰਾਂ ਰਾਹੀਂ ਨਹੀਂ, ਟਰੈਕਟਰਾਂ ਦੇ ਰਾਹੀਂ ਤਾਂ ਆਉਣਗੇ, ਪਰ ਇਹਦੇ ਵਿੱਚ ਮੋਟਰਸਾਈਕਲ ਤੇ ਬਾਕੀ ਗੱਡੀਆਂ ਜਿਹੜੀਆਂ ਜੀਪਾਂ ਵਗੈਰਾ ਉਹ ਵੀ ਸ਼ਾਮਲ ਹੋਣਗੀਆਂ। ਉਹਨਾਂ ਦੇ ਰੂਪ ਦੇ ਵਿੱਚ, ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਇਹ ਇਹਨਾਂ ਲੋਕ ਨੁਮਾਇੰਦਿਆਂ ਤੋਂ ਉਹਨਾਂ ਨੂੰ ਜਿਹੜਾ ਜੀ ਸਵਾਲ ਕਰਨਗੇ, ਉਹਨਾਂ ਦੇ ਘਰਾਂ ਨੂੰ ਘੇਰਨਗੇ। ਉਦੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਜਿਹੜੇ ਆ ਜੀ ਇਹਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਇਹ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ, 117 ਵਿਧਾਇਕਾਂ ਨੂੰ ਚਿੱਠੀ ਲਿਖ ਕੇ ਸਵਾਲ ਕੀਤਾ ਕਿ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਦੇ ਉੱਤੇ ਉਹਨਾਂ ਦੀ ਕੀ ਰਾਏ ਹੈ। ਐਕਚੁਅਲੀ ਇਹ ਬੜਾ ਦੇਖਿਆ ਜਾਵੇ ਤਾਂ ਇੱਕ ਟੇਢੀ ਖੀਰ ਜਿਹੜੀ ਜੀ ਉਹ ਖੜੀ ਕਰ ਦੇਣੀ ਉਹਨਾਂ ਨੇ, ਖਾਸ ਤੌਰ ਦੇ ਉੱਤੇ ਅਕਾਲੀ ਦਲ ਬਾਦਲ ਦੇ ਬਾਰੇ ਦੇ ਵਿੱਚ, ਕਿਉਂਕਿ ਇਹ ਤਾਂ ਕਲੀਅਰ ਹੈ ਕਿ ਕਾਂਗਰਸ ਦੇ ਜਿਹੜੇ ਵਿਧਾਇਕ ਨੇ ਉਹ ਇਹਦੇ ਹੱਕ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਭੁਗਤਣਗੇ। ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਜੀ ਉਹ ਇਹਦੇ ਹੱਕ ਦੇ ਵਿੱਚ ਨਹੀਂ ਭੁਗਤਣਗੇ ਆਰਡੀਨੈਂਸਾਂ ਦੇ, ਉਹ ਲਗਾਤਾਰ ਵਿਰੋਧ ਇਹਦਾ ਕਰ ਰਹੇ ਆ। ਅਕਾਲੀ ਦਲ ਬਾਦਲ ਇਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਖੜਾ,
ਔਰ ਉਹ ਇੱਕੋ ਗੱਲ ਜਿਹੜੀ ਵੀ ਕਹਿੰਦਾ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਉੱਪਰ ਚੁੱਕਣ ਦੇ ਵਾਸਤੇ ਇਹ ਆਰਡੀਨੈਂਸ ਲੈ ਕੇ ਆਈ। ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਸੂਈ ਆ ਉਹ MSP ਤੋਂ ਤਾਂ ਨਹੀਂ ਤੁਰਦੀ, ਉਹ ਉੱਥੇ ਅਟਕੀ। ਹੁਣ ਵੇਖਣਾ ਇਹ ਹੋਊਗਾ ਕਿ ਇਸ ਮਾਮਲੇ ਦੇ ਉੱਤੇ ਕੀ ਜਵਾਬ ਦਿੰਦੇ ਆ ਜਾਂ ਨਹੀਂ ਜਿਹੜਾ ਦੀ ਉਹ ਜਵਾਬ ਦਿੰਦੇ। ਇਹਦੇ ਵਿੱਚ ਚਿੱਠੀ ਦੇ ਵਿੱਚ ਇਹ ਪੁੱਛਿਆ ਗਿਆ ਕਿ ਇਹ ਬੜੇ ਗੰਭੀਰ ਮੁੱਦੇ ਨੇ, ਇਹਨਾਂ ਦੇ ਇਹਦੇ ਤੇ ਚੁੱਪੀ ਜਿਹੜੀ ਦੀ ਉਹ ਕਿਉਂ ਵੱਟੀ ਹੋਈ, ਕਿਉਂਕਿ ਇਹਦੇ ਨਾਲ ਸਾਰਾ ਪੰਜਾਬ ਦਾ ਅਰਥਚਾਰਾ ਜੁੜਿਆ ਹੋਇਆ। ਇਹ ਕਿਹਾ ਗਿਆ ਚਿੱਠੀ ਦੇ ਵਿੱਚ ਵੀ ਇਹ ਮੰਦਭਾਗਾ ਹੈ ਕਿ ਵਿਧਾਇਕ ਲੋਕਾਂ ਦੇ ਮੁੱਦਿਆਂ ਦੇ ਉੱਤੇ ਰੁਚੀ ਨਹੀਂ ਵਿਖਾ ਰਹੇ, ਉਹ ਸਿਰਫ ਰਾਜਨੀਤੀ ਦੇ ਵਿੱਚ ਪੈਸਾ ਕਮਾਉਣ ਆਉਂਦੇ ਨੇ ਤੇ ਕੇਂਦਰ ਦੇ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸ ਜਿਹੜੇ ਨੇ ਉਹ ਖੇਤੀ ਆਰਥਿਕਤਾ ਤਬਾਹ ਕਰ ਦੇਣਗੇ। ਇਹਦੇ ਨਾਲ ਖੇਤੀ ਖੇਤਰ ਦੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਊਗਾ, ਜਿਹਦੇ ਨਾਲ ਬੇਰੁਜ਼ਗਾਰੀ ਜਿਹੜੀ ਆ ਜੀ ਉਹ ਵੱਧ ਜੂ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਿਹੜੇ ਉਹਨਾਂ ਨੇ ਇਹ ਕਿਹਾ ਕਿ ਇਸ ਤਰ੍ਹਾਂ ਦੀਆਂ ਚਿੱਠੀਆਂ ਅਗਲੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਵੀ ਭੇਜੀਆਂ ਜਾਣਗੀਆਂ। ਮੈਂਬਰ ਪਾਰਲੀਮੈਂਟ ਜਿਹੜੇ 13 ਨੇ ਉਹਨਾਂ ਨੂੰ ਵੀ ਭੇਜੀਆਂ ਜਾਣਗੀਆਂ। ਉੱਥੇ ਫਿਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰੀ ਦੋ ਨੇ, ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਤੋਂ ਤਾਂ ਉਮੀਦ ਜਿਹੜਾ ਨਹੀਂ ਗਈ ਕਿ ਉਹ ਇਸ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਜਿਹੜਾ ਵੀ ਉਹ ਭੁਗਤ ਸਕਦੇ। ਉਹਨਾਂ ਦੀ ਫਿਰ ਜਿਹੜੀ ਸਥਿਤੀ ਆ ਉਹ ਇਸ ਵੇਲੇ ਜਿਹੜੀ ਯੂਨੀਅਨ ਹੈ, ਕਿਸਾਨਾਂ ਦੀਆਂ ਯੂਨੀਅਨ ਹੈ, ਉਹ ਪਿੰਡਾਂ ਵਿੱਚ ਇਹਨਾਂ ਆਰਡੀਨੈਂਸਾਂ ਦੇ ਵਿਰੁੱਧ ਅੰਦੋਲਨ ਦੇ ਜਿਹੜੇ ਨਾਅਰੇ ਨੇ ਉਸ ਪਿੰਡਾਂ ਦੀਆਂ ਕੰਧਾਂ ਦੇ ਉੱਤੇ ਤੇਜ਼ੀ ਦੇ ਨਾਲ ਉਹਨਾਂ ਨੇ ਲਿਖਣੇ ਸ਼ੁਰੂ ਕੀਤੇ ਨੇ। ਸਾਰੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਤੇ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ ਨੂੰ ਵੀ ਚਿੱਠੀਆਂ ਲਿਖ ਕੇ ਆਮ ਲੋਕਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਜਿਹੜੀ ਉਹ ਚਲਾਈ ਜਾ ਰਹੀ ਹੈ। ਕਿਸਾਨ 15 ਅਗਸਤ ਨੂੰ ਕਾਲੇ ਝੰਡੇ ਲੈ ਕੇ ਆਰਡੀਨੈਂਸ ਦੀਆਂ ਕਾਪੀਆਂ ਸਾੜਨਗੇ। ਸਤੰਬਰ ਦੇ ਮਹੀਨੇ ਜਿਹੜਾ ਮੁਲਕ ਪੱਧਰ ਦੇ ਉੱਤੇ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਊਗਾ, ਪਰ ਉਦੋਂ ਪਹਿਲਾਂ ਉਹ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਇਸ ਮਾਮਲੇ ਦੇ ਉੱਤੇ ਫਸਾਉਣਗੇ, ਉਹ ਦੱਸਣ ਕਿ ਉਹਨਾਂ ਦਾ ਇਸ ਮਾਮਲੇ ਤੇ ਸਟੈਂਡ ਕੀ। ਚਲੋ ਸ਼ੁਕਰ ਕਦੀ ਤਾਂ ਜਾਗ ਆਈ ਨਾ ਪੰਜਾਬ ਦੇ ਲੋਕਾਂ ਨੂੰ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਹੀ ਪਕੋਕਾ ਕਾਨੂੰਨ ਦਾ ਫਿਰ ਚਰਚਾ ਹੋ ਰਿਹਾ ਹੈ। ਐਕਚੁਅਲੀ ਜੇ ਕਿਸੇ ਟਾਈਮ ਮਹਾਰਾਸ਼ਟਰ ਦੇ ਵਿੱਚ ਮਕੋਕਾ ਬਣਿਆ ਸੀਗਾ ਜੀ, ਔਰ ਇਹ ਮਕੋਕਾ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ 1999 ਉਦੋਂ ਬਣਿਆ ਸੀਗਾ, ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਕਾਬੂ ਕਰਨ ਦੇ ਵਾਸਤੇ, ਔਰ ਇਹਨੇ ਕਾਫੀ ਹੱਦ ਤੱਕ ਉੱਥੇ ਕੰਮ ਕੀਤਾ ਜਿਹੜਾ ਜੀ ਉਹ ਦੱਸਿਆ ਜਾਂਦਾ ਹੈ। ਮਕੋਕਾ ਦੇ ਵਿੱਚ ਜਿਹੜਾ ਵਿਅਕਤੀ ਅਰੈਸਟ ਹੁੰਦਾ ਸੀ ਉਦੋਂ ਉਹਦੇ ਵਿੱਚ ਉਹਨੂੰ 6 ਮਹੀਨੇ ਜ਼ਮਾਨਤ ਨਹੀਂ ਸੀ ਜਿਹੜਾ ਜੀ ਉਹ ਮਿਲਦੀ, ਔਰ ਪਕੋਕਾ ਦੇ ਵਿੱਚ ਇਹਨੂੰ ਵਧਾਉਣ ਦੀ ਤਜਵੀਜ਼ ਹੈ, ਮਤਲਬ ਕਿ ਇਹਨੂੰ 6 ਮਹੀਨੇ ਤੋਂ ਵਧਾਇਆ ਜਾਊ। ਮਕੋਕਾ ਦੇ ਵਿੱਚ ਜਿਹੜਾ ਹੈ ਵੀ ਜਿਹੜਾ ਫੜਿਆ ਜਾਂਦਾ ਬੰਦਾ ਸੀਗਾ ਉਹ SP ਜਾਂ ਉਹਦੇ ਤੋਂ ਸੀਨੀਅਰ ਅਧਿਕਾਰੀ ਦੇ ਸਾਹਮਣੇ ਦਿੱਤਾ ਗਿਆ ਜਿਹੜਾ ਬਿਆਨ ਸੀਗਾ ਉਹਨੂੰ ਅਦਾਲਤ ਦੇ ਵਿੱਚ ਕਾਨੂੰਨੀ ਗਵਾਹੀ ਦੇ ਤੌਰ ਦੇ ਉੱਤੇ ਮਾਨਤਾ ਦਿੱਤੀ। ਜਿਹੜੇ ਭਾਰਤ ਦੇ ਮੌਜੂਦਾ ਫੌਜਦਾਰੀ ਕਾਨੂੰਨ ਨੇ ਉਹਦੇ ਵਿੱਚ ਪੁਲਿਸ ਸਾਹਮਣੇ ਦਿੱਤੇ ਗਏ ਬਿਆਨ ਨੂੰ ਕਾਨੂੰਨੀ ਗਵਾਹੀ ਨਹੀਂ ਮੰਨਿਆ ਜਾਂਦਾ। ਜਦੋਂ ਅਕਾਲੀ BJP ਸਰਕਾਰ ਸੀ ਉਹਨਾਂ ਨੇ ਪਕੋਕਾ ਜਿਹੜਾ ਦੀ ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਜਿਹੜਾ ਸੀਗਾ ਉਹ ਸਖਤ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ 16 ਦੇ ਵਿੱਚ, ਪਰ ਉਦੋਂ ਕੁਝ ਜਿਹੜੇ ਮੰਤਰੀ ਸੀ ਉਹਨਾਂ ਦੇ ਵਿਰੋਧ ਕਰਕੇ ਇਸ ਸੁਝਾਅ ਨੂੰ ਜਿਹੜਾ ਦੀ ਉਹ ਲਾਂਭੇ ਕਰ ਦਿੱਤਾ ਗਿਆ ਸੀ, ਇਹਨੂੰ ਨਹੀਂ ਸੀ ਮੰਨਿਆ ਗਿਆ। ਅਪ੍ਰੈਲ 2017 ਦੇ ਵਿੱਚ ਕਾਂਗਰਸ ਸਰਕਾਰ ਨੇ ਇਸ ਕਾਨੂੰਨ ਬਣਾਉਣ ਦੇ ਉੱਤੇ ਵਿਚਾਰ ਕੀਤਾ ਸੀਗਾ, ਤਾਂ ਕਈ ਮੰਤਰੀਆਂ ਨੇ ਉਦੋਂ ਇਸ ਆਧਾਰ ਦੇ ਉੱਤੇ ਵਿਰੋਧ ਕੀਤਾ ਸੀਗਾ ਕਿ ਇਹਦੀ ਦੁਰਵਰਤੋਂ ਸਿਆਸੀ ਦੁਸ਼ਮਣੀ ਲਈ ਜਿਹੜੀ ਉਹ ਕੀਤੀ ਜਾਊਗੀ। ਉਦੋਂ ਪੰਜਾਬ ਸਰਕਾਰ ਨੇ ਬ੍ਰਹਮ ਮਹਿੰਦਰਾ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਤੀ ਕਿ ਉਹ ਰਿਪੋਰਟ ਦੇਊਗੀ। ਅੱਜ ਤੱਕ ਉਹਨੇ ਕੋਈ ਰਿਪੋਰਟ ਨਹੀਂ ਦਿੱਤੀ। ਪੰਜਾਬ ਦੇ ਵਿੱਚ ਹੁਣ ਜਦੋਂ ਜ਼ਹਿਰੀਲੀ ਸ਼ਰਾਬ ਵਾਲਾ ਮੁੱਦਾ ਜਿਹੜਾ ਜੀ ਉਹ ਭਖਿਆ ਤਾਂ ਅਜਿਹੇ ਕਾਨੂੰਨ ਦੇ ਉੱਤੇ ਫੇਰ ਹੁਣ ਜਿਹੜਾ ਜੀ ਉਹ ਵਿਚਾਰ ਕੀਤਾ ਜਾ ਰਿਹਾ ਕਿ ਪਕੋਕਾ ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਜਿਹੜਾ ਜੀ ਉਹ ਲਿਆਂਦਾ ਜਾਵੇ। ਔਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਵੇਂ SP ਲੈਵਲ ਦਾ ਉੱਥੇ ਬਿਆਨ ਲੈਂਦਾ, ਇਹਦੇ ਵਿੱਚ ਜਿਹੜਾ ਜੀ ਉਹ ਸੀਨੀਅਰ ਲੈਵਲ ਦਾ IG ਜਾਂ DIG ਕਰ ਦਿੱਤਾ ਜਾਵੇ, ਜਿਹੜਾ ਉਹਦੇ ਸਾਹਮਣੇ ਬਿਆਨ ਜਿਹੜਾ ਲਿਆ ਜਾਵੇ। ਸਵਾਲ ਇਹ ਆ ਕਿ ਕੀ ਇਹ ਮੰਨ ਲਿਆ ਜਾਵੇ ਕਿ ਜਿਹੜੇ ਸਮਗਲਰ ਨੇ, ਚਾਹੇ ਉਹ ਚਿੱਟੇ ਦੇ ਸਮਗਲਰ ਹੈ, ਚਾਹੇ ਇਹ ਜ਼ਹਿਰੀਲੀ ਸ਼ਰਾਬ ਦੇ ਸਮਗਲਰ ਹੈ, ਉਹਨਾਂ ਦੇ ਹੌਸਲਿਆਂ ਦੇ ਸਾਹਮਣੇ ਪੁਰਾਣੇ ਕਾਨੂੰਨ ਜਿਹੜੇ ਨੇ ਉਹ ਵਰਕ ਨਹੀਂ ਕਰ ਰਹੇ, ਕਿ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਲਿਆ ਜਾਵੇ, ਔਰ ਜਾਂ ਜਿਹੜਾ ਜੀ ਮਤਲਬ ਕਿ ਹੁਣ ਨਵੇਂ ਕਾਨੂੰਨਾਂ ਦੇ ਤਹਿਤ ਤੁਸੀਂ ਲਿਆ ਕੇ ਹੀ ਉਹਨੂੰ ਕੰਟਰੋਲ ਕਰ ਸਕੋਗੇ। ਫਿਰ ਜਿਹੜਾ ਵਾਅਦਾ ਤੁਸੀਂ ਕੀਤਾ ਸੀਗਾ 4 ਹਫ਼ਤਿਆਂ ਉਹਦਾ ਕੀ ਬਣਿਆ ਕਿ 4 ਹਫ਼ਤਿਆਂ ਦੇ ਵਿੱਚ ਜਿਹੜਾ ਜੀ ਇਹਦੇ ਉੱਤੇ ਕੰਟਰੋਲ ਹੋਊਗਾ? ਕੰਟਰੋਲ ਤਾਂ ਕਿਤੇ ਹੋਇਆ ਨਹੀਂ। ਜਾਂ ਤਾਂ ਉਹਨੂੰ ਫੇਲਰ ਜਿਹੜਾ ਜੀ ਉਹ ਮੰਨ ਲਿਆ ਜਾਵੇ। ਹਾਂ, STF ਜਦੋਂ ਸਟਾਰਟਿੰਗ ਦੇ ਵਿੱਚ ਬਣੀ ਆ, ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ
ਬੜੇ ਕਮਾਲ ਦੇ ਨਤੀਜੇ ਉਸ ਟਾਈਮ ਦਿੱਤੇ ਸੀ। ਵਕਤ ਪੈ ਗਿਆ ਸੀ, ਮੁੜ ਕੇ ਸਭ ਨੂੰ ਪਤਾ ਕੀ ਹੋਇਆ ਉਸ ਮਾਮਲੇ ਦੇ। ਅੱਜ ਵੀ ਜੇਕਰ ਹੁਣ ਜਦੋਂ ਆਹ ਮਾਮਲਾ ਚੱਲਿਆ ਸਾਰਾ ਜ਼ਹਿਰੀਲੀ ਸ਼ਰਾਬ ਦਾ, ਤੇ ਉਹਦੇ ਵਿੱਚ STF ਕਿੱਥੇ ਹੈ? ਕਿਤੇ ਵੀ ਨਹੀਂ ਗਈ, ਕਿਉਂਕਿ ਉਹਨੂੰ ਮਹਿਜ਼ ਇੱਕ ਕਾਗਜ਼ਾਂ ਦੀ ਜਿਹੜੀ STF ਉਹ ਬਣਾ ਕੇ ਰੱਖ ਦਿੱਤਾ। ਉਹਨਾਂ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਗਿਆ ਹਰਪ੍ਰੀਤ ਸਿੰਘ ਸਿੱਧੂ ਜਾਂ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਵਰਗੇ ਅਫਸਰਾਂ ਨੂੰ। ਔਰ ਇਹਦੇ ਵਿੱਚ ਜਿਹੜਾ ਇਹ ਨਸ਼ਿਆਂ ਵਾਲੇ ਮਾਮਲੇ ਦੇ ਉੱਤੇ 3 ਜਾਂਚ ਨੇ ਜਿਹੜੀਆਂ ਹਾਈ ਕੋਰਟ ਦੇ ਵਿੱਚ ਪਈਆਂ। ਇੱਕ STF ਦੇ ਮੁਖੀ ਹਰਪ੍ਰੀਤ ਸਿੱਧੂ ਹੋਰਾਂ ਵਾਲੀ, ਦੂਜੀ ਇਹਦੇ ਵਿੱਚ ਜਿਹੜੀ ਹੈਗੀ ਸਿਧਾਰਥ ਚਟੋਪਾਧਿਆਏ ਜਿਹੜੇ DGP ਨੇ, ਉਹਨਾਂ ਦੀ ਜਾਂਚ SIT ਜਿਹੜੀ ਹਾਈ ਕੋਰਟ ਨੇ ਬਣਾਈ ਸੀ ਉਹ ਪਈ। ਤੀਜੀ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਨਿਰੰਜਨ ਸਿੰਘ ਹੋਰਾਂ ਦੀ ਜਾਂਚ ਦੀ। ਪੰਜਾਬ ਦੀ ਸਰਕਾਰ ਨੇ ਉਹਨਾਂ ਨੂੰ ਚਿੱਠੀਆਂ ਨੂੰ ਖੁਲਵਾਉਣ ਦੀ ਖੇਚਲ ਹੀ ਨਹੀਂ ਕੀਤੀ। ਜੇ ਪੰਜਾਬ ਸਰਕਾਰ ਇੱਕ ਵਾਰੀ ਜਿਹੜਾ ਦੀ ਉਹ ਸੁਪਰੀਮ ਕੋਰਟ ਚੱਲ ਜੇ ਕਿ ਚਿੱਠੀਆਂ ਖੋਲੋ, ਅਗਲੇ ਦਿਨ ਚਿੱਠੀਆਂ ਖੁੱਲ ਜਾਣਗੀਆਂ। ਉਹ ਨਹੀਂ ਖੋਲੀਆਂ ਜਾ ਰਹੀਆਂ। ਕਾਨੂੰਨ ਤੁਸੀਂ ਹੋਰ ਲੱਦੀ ਜਾ ਰਹੇ ਹੋ। ਪਿਛਲੇ ਕਾਨੂੰਨ ਜਿਹੜੇ ਦੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਕਿਉਂਕਿ ਇੱਛਾ ਸ਼ਕਤੀ ਜਿਹੜੀ ਉਹ ਹੈ ਨਹੀਂ ਗੀ। ਨੀਤ ਹੋਵੇ ਫਿਰ ਨੀਤੀਆਂ ਬਣਨ ਤੇ ਉਹ ਕੰਮ ਕਰਦੀਆਂ ਨੇ, ਜੇ ਨੀਤ ਹੀ ਨਾ ਹੋਵੇ ਫਿਰ ਨੀਤੀਆਂ ਕੰਮ ਨਹੀਂ ਕਰਦੀਆਂ। ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ, ਅਖੀਰ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਧੀ ਹੈ। ਲਗਾਤਾਰ ਜਿਹੜੀ ਆ ਉਹ ਵੱਧ ਰਹੀ ਆ। ਈਵਨ ਇਹ ਉਡੀਕਿਆ ਜਾ ਰਿਹਾ ਸੀ ਵੀ 20 ਲੱਖ ਦੇ ਉੱਤੇ ਜਿਹੜੇ ਕੇਸ ਨੇ ਉਹ ਚਲੇ ਜਾਣਗੇ ਭਾਰਤ ਦੇ। 20 ਲੱਖ ਕ੍ਰੋਸ ਕਰ ਗਏ ਜੀ ਰਾਤ। ਜਿਹੜੇ 24 ਘੰਟਿਆਂ ਦੇ ਵਿੱਚ ਰਿਕਾਰਡ 62,170 ਮਾਮਲੇ ਜਿਹੜੇ ਦੀ ਉਹ ਸਾਹਮਣੇ ਆਏ। ਇਸ ਵੇਲੇ ਜਿਹੜੀ ਟੈਲੀ ਆ ਉਹ 20,25,409 ਕੇਸ ਜਿਹੜੇ ਦੀ ਉਹ ਦੱਸ ਰਹੀ ਆ। 899 ਡੈਥ ਹੋਈਆਂ, 900 ਲਗਭਗ 24 ਘੰਟਿਆਂ। 41,638 ਮੌਤਾਂ ਦੇ ਅੰਕੜੇ ਜਿਹੜਾ ਦੀ ਉਹ ਹੋ ਗਿਆ। ਜਿਹੜਾ ਮਹਾਰਾਸ਼ਟਰ ਹੈ ਜੀ ਉਹ ਹੁਣ 5 ਲੱਖ ਨੂੰ ਬੜੀ ਤੇਜ਼ੀ ਨਾਲ ਵੱਧ ਰਿਹਾ। 4,79,779 ਉੱਤੇ ਹੋ ਗਈਆਂ, 16,792 ਮੌਤਾਂ ਦੇ ਨਾਲ। ਤਾਮਿਲਨਾਡੂ ਪਿੱਛੇ ਜਿਹੜਾ ਦੀ ਉਹ ਚੜਿਆ ਆਉਂਦਾ 45,171 ਡੈਥ ਦੇ ਨਾਲ। ਉਦੋਂ ਬਾਅਦ ਆਂਧਰਾ ਪ੍ਰਦੇਸ਼, ਫਿਰ ਕਰਨਾਟਕਾ ਤੇ ਉਦੋਂ ਪਿੱਛੇ ਜਿਹੜਾ ਜੀ ਉੱਤਰ ਪ੍ਰਦੇਸ਼ ਜਿੱਥੇ ਇੰਨਾ ਕੁਛ ਹੋ ਕੇ ਹਟਿਆ ਜੀ ਉਹ ਵੀ ਪਿੱਛੇ ਚੜਿਆ ਆਉਂਦਾ। 4586 ਮਾਮਲੇ ਕੱਲ ਉੱਤਰ ਪ੍ਰਦੇਸ਼ ਦੇ ਵਿੱਚ ਨਵੇਂ ਆਏ। 61 ਡੈਥ ਹੋਈਆਂ, 1918 ਡੈਥ ਹੋ ਗਈਆਂ। ਦਿੱਲੀ ਥੱਲਿਆ ਜੀ ਫੇਰ ਮਾਮਲਾ, ਹਾਲਾਂਕਿ 1299 ਮਾਮਲੇ ਸਾਹਮਣੇ ਆਏ, 1,41,531। ਇਹਦੇ ਵਿੱਚੋਂ ਐਕਟਿਵ ਜਿਹੜੇ ਨੇ ਉਹ 10,348 ਨੇ। 15 ਡੈਥ ਹੋਈ। ਡੈਥ ਰੇਸ਼ੋ ਵੀ ਘਟੀ ਆ। ਨਵੇਂ ਕੇਸ ਵੀ ਜਿਹੜੇ ਆ ਜੀ ਉਹ ਲਗਾਤਾਰ ਘਟੇ ਆ। ਇਹ ਨਹੀਂ ਕਿਹਾ ਜਾ ਸਕਦਾ ਕਿ ਉੱਥੋਂ ਖਤਮ ਹੋਣ ਵੱਲ ਨੂੰ ਆ, ਪਰ ਬਹੁਤ ਕੰਟਰੋਲ ਦਿੱਲੀ ਦੇ ਵਿੱਚ ਹੋ। ਹਰਿਆਣੇ ਦੇ ਵਿੱਚ 755 ਨਵੇਂ ਮਾਮਲੇ ਸਾਹਮਣੇ ਆਏ ਤੇ 3 ਫਰੈਸ਼ ਡੈਥ ਹੋਏ। ਤੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਰਿਕਾਰਡ 1,035 ਮਾਮਲੇ ਸਾਹਮਣੇ ਆਏ। 20,891 ਮਾਮਲੇ ਹੋ ਚੁੱਕੇ ਹੋਏ ਆ। 26 ਡੈਥ ਕੱਲ ਹੋਈਆਂ ਜੀ, ਰਿਕਾਰਡ ਇਹ ਵੀ ਹੋ ਗਿਆ। ਪਹਿਲਾਂ 25 ਸੀ ਰਿਕਾਰਡ ਇੱਕ ਦਿਨ ਦਾ, ਹੁਣ 26 ਹੋ ਗਿਆ। 517 ਕੁੱਲ ਡੈਥ ਜਿਹੜੀਆਂ ਇਹ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੀਆਂ ਦੀ ਉਹ ਹੋਈਆਂ। ਇੱਕੋ ਦਿਨ ਦੇ ਵਿੱਚ ਜਲੰਧਰ ਦੇ ਵਿੱਚ 13, ਅੰਮ੍ਰਿਤਸਰ 7 ਔਰ ਫਿਰੋਜ਼ਪੁਰ, ਗੁਰਦਾਸਪੁਰ, ਪਟਿਆਲਾ, ਸੰਗਰੂਰ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਦੀ ਉਹ ਮੌਤ ਹੋਈ ਹੈ। ਚੰਡੀਗੜ੍ਹ ਜਿਹੜਾ ਜੀ ਉਹਦੇ ਵਿੱਚ ਵੀ 20 ਮੌਤਾਂ ਹੋ ਚੁੱਕੀਆਂ ਹੋਈਆਂ ਨੇ ਹੁਣ ਤੱਕ। ਹਰਿਆਣੇ ਦੇ ਵਿੱਚ 458 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਹਿਮਾਚਲ 'ਚ 13 ਮੌਤਾਂ ਹੋ ਚੁੱਕੀਆਂ ਜਿਹੜੀਆਂ ਉਹ ਹੋਈਆਂ ਨੇ ਹੁਣ ਤੱਕ। ਤੋ ਇਹ ਜਿਹੜਾ ਮਾਮਲਾ ਹੈ ਜੀ ਇਹ ਘਟਣ ਦੀ ਜਗ੍ਹਾ ਦੇ ਉੱਤੇ ਉਸੇ ਤੇਜ਼ੀ ਦੇ ਨਾਲ ਵੱਧ ਰਿਹਾ। ਹਾਂ, ਇੰਨਾ ਜ਼ਰੂਰ ਹੈ, ਇਹਦਾ ਹੁਣ ਚਰਚਾ ਜਿਹੜਾ ਜੀ ਉਹ ਹੋਣਾ ਘੱਟ ਹੋ ਗਿਆ, ਜਾਂ ਇਹਦੀ ਗਿਣਤੀ ਦੇ ਵੱਲ ਧਿਆਨ ਨਹੀਂ ਜਿਹੜਾ ਉਹ ਦਿੱਤਾ ਜਾ ਰਿਹਾ। ਜਿਹੜੇ ਭਗਤ ਸੀਗੇ ਜੀ ਉਹ ਫੇਰ ਆਤਿਸ਼ਬਾਜ਼ੀ ਚਲਾਉਂਦੇ ਨਜ਼ਰ ਆਏ ਜਿਹੜੇ ਪਰਸੋਂ ਰਾਤ ਦੇ ਸਮੇਂ। ਇਹ ਚੀਜ਼ ਭੁੱਲ ਕੇ ਕਿ ਕਰੋਨਾ ਵਾਇਰਸ ਅਜੇ ਕਿਤੇ ਨਹੀਂ ਗਿਆ, ਉਹਨਾਂ ਦੇ ਆਲੇ ਦੁਆਲੇ ਜਿਹੜੇ ਕੱਢੀ ਜਾਂਦੇ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸ ਨੂੰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ